ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਹੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ ਹੈ ਕਰੁਣਾਮੈ ਸਭ ਦੁਖ ਹਰੋ। ਅਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਜਿਨ ਤੂੰ ਨਾਹੀਂ ਵਿਸਰਿਆ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ।
ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਤਿਥੈ ਨਾਦ ਬਿਨੋਦ ਓੜ ਆਨੰਦ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਤਿਥੈ ਨਾਦ ਬਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ। ਤਿਥੈ ਘਾੜਤ ਘੜੀਐ। ਮਤ ਮਨ ਬੁੱਧ। ਤਿਥੈ ਘੜੀਐ ਸੁਰਾ ਸਿਧਾ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਜਦ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਸਵਾਲ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਜੀਵਾਂ ਦੀ ਕਲਿਆਣਕਾਰੀ ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਪ੍ਰਥਾਏ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ,
ਜਗਤ ਦੇ ਅਗਿਆਤ ਲੋਕਾਂ ਨੇ ਭਾਵੇਂ ਤਨਕ ਮਾਤਰ ਸ਼ਕਤੀਆਂ ਵਾਲੇ ਸਿੱਧਾਂ ਨੂੰ ਸਭ ਤੋਂ ਵੱਡੇ ਮੰਨ ਲਿਆ ਸੀਗਾ, ਔਰ ਸੰਸਾਰ ਦੇ ਅੰਦਰ ਵਹਿਮਾਂ ਭਰਮਾਂ ਵਿੱਚ ਪੈ ਕੇ ਹੋਰ ਸੰਸਾਰ ਦੇ ਪਖੰਡਬਾਦ ਭੇਖਧਾਰੀਆਂ ਨੂੰ ਜਿਨ੍ਹਾਂ ਨੇ ਰੱਬ ਮੰਨ ਲਿਆ ਸੀਗਾ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਜਗਤ ਅੰਦਰ ਸਰੂਪ ਪ੍ਰਗਟ ਕੀਤਾ, ਜਿਤਨਾ ਵੀ ਸੰਸਾਰ ਦੇ ਅੰਦਰ ਅਗਿਆਨ ਦਾ ਹਨੇਰਾ ਛਾਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ ਹੈ। ਜਿਤਨੇ ਵੀ ਸੰਸਾਰ ਦੇ ਅੰਦਰ ਭੇਖਾਂ ਰੂਪ ਤਾਰੇ ਟਿਮਟਮਾਉਂਦੇ ਸਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਗਿਆਨ ਦਾ ਪ੍ਰਕਾਸ਼ ਕੀਤਾ, ਸਭ ਦੂਰ ਕਰ ਦਿੱਤੇ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਜਿਨ੍ਹਾਂ ਨੇ ਹਿਰਦੇ ਹੋ ਕੇ ਭਾਵਨਾ ਦੇ ਨਾਲ ਜਪਿਆ, ਤਿੰਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਸਰੂਪ ਸੰਸਾਰ ਦੇ ਸਭ ਦੈਵੀ ਸ਼ਕਤੀਆਂ ਨਾਲੋਂ ਵੱਡਾ ਹੈ। ਐਸੇ ਵੱਡੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣ ਵਾਲੀ ਜੋ ਪਾਵਨ ਕਲਿਆਣਕਾਰੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਤੇ ਇਸ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜ ਕੇ ਲਾਭੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਭਾਵੇਂ ਸਿੱਧਾ ਪਵਿੱਤਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਪਰ ਇਹ ਮਨ ਵਿੱਚ ਭਾਵਨਾ ਬਣਾ ਕੇ ਸਰਵਣ ਕਰਨਾ ਹੈ ਕਿ ਸਤਿਗੁਰੂ ਜੀ ਸਾਨੂੰ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਕਈ ਵਾਰ ਭੁਲੇਖਾ ਹੁੰਦਾ ਕਿ ਕਿਹੜਾ ਸਾਡੇ ਪ੍ਰਤੀ ਉਚਾਰਨ ਕੀਤਾ, ਭਾਵੇਂ ਕਿਸੇ ਪ੍ਰਤੀ ਵੀ ਉਚਾਰਨ ਕੀਤਾ ਹੋਵੇ, ਉਥਾਨਕਾ ਕਿਸੇ ਵੀ ਪ੍ਰਤੀ ਭਾਵੇਂ ਆਮਦੀ ਹੋਵੇ, ਪਰ ਸਿੱਖ ਦੀ ਇਹ ਮਰਜ਼ਾਦਾ ਹੈ, ਸਿੱਖ ਦਾ ਫਰਜ਼ ਹੈ ਕਿ ਸਤਿਗੁਰੂ ਜੀ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਜੀਵਨ ਵਿੱਚ ਧਾਰਨ ਕਰਨਾ। ਜੋ ਅੱਜ ਦੀ ਮਹਾਰਾਜ ਸੱਚੇ ਪਾਤਸ਼ਾਹ ਅਵਸਥਾ ਕਥਨ ਕਰ ਰਹੇ ਹੈ ਨਾ, ਜਪਜੀ ਸਾਹਿਬ ਦੇ ਪਾਵਨ ਵਿਚਾਰ ਅੰਦਰ, ਉਹ ਸਿੱਖ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਹੈ। ਜਿਵੇਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਮ ਖੰਡੀਆਂ ਦੇ ਪ੍ਰਥਾਏ ਉਚਾਰਨ ਕੀਤਾ ਕਿ ਉਹ ਸਤਸੰਗੀ ਹੁੰਦੇ ਆ, ਫਿਰ ਗਿਆਨ ਖੰਡੀਆਂ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਕਿ ਜਦ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤਦੋਂ ਫਿਰ ਇੱਕ ਤਰ੍ਹਾਂ ਦੀ ਪੌਣ ਪਾਣੀ ਬੈਸੰਤਰਣੀ ਹਰ ਪ੍ਰਕਾਰ ਦੀ ਤਮਾਮ ਤਰ੍ਹਾਂ ਦੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਸਭ ਨਜ਼ਰ ਆਉਣ ਲੱਗ ਪੈਂਦੇ ਆ। ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵੀ ਸ਼ਕਤੀਆਂ ਇੱਕ ਨਹੀਂ ਕਿਤਨੀਆਂ ਹੀ ਜੀਵ ਨੂੰ ਨਜ਼ਰ ਆਉਣ ਲੱਗ ਪੈਂਦੀ ਹੈ। ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਗੁਰਮੁਖ ਦਾ ਜੀਵਨ ਅਜਿਹਾ ਹੋ ਜਾਂਦਾ ਹੈ ਕਿ ਉਹਦੇ ਮਤ ਨੂੰ ਕੋਈ ਚਲਾਈ ਮਾਰ ਨਹੀਂ ਕਰ ਸਕਦਾ, ਕਿਉਂਕਿ ਗੁਰਮਤਿ ਨੂੰ ਜੀਵਨ ਵਿੱਚ ਧਾਰਨ ਕੀਤਾ ਹੁੰਦਾ। ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਆ, ਗੁਰਮਤਿ ਮਤ ਅਚਲ ਹੈ, ਚਲਾਈ ਨਾ ਸਕੈ ਕੋਏ। ਕੋਈ ਚਲਾਈ ਮਾਰ ਨਹੀਂ ਸਕਦਾ ਜੇ ਗੁਰਮੁਖ ਪਿਆਰਾ ਮਨ ਮਤ ਦਾ ਅਭਾਵ ਕਰਕੇ ਤੇ ਗੁਰਮਤਿ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ। ਐਸੀ ਅਵਸਥਾ ਵਾਲੇ ਗੁਰਮੁਖ ਪਿਆਰਿਆਂ ਦੇ ਜੀਵਨ ਨੂੰ ਵੀ ਕਦੇ ਕੋਈ ਡਾਵਾਂਡੋਲ ਨਹੀਂ ਕਰ ਸਕਦਾ। ਐਸੀ ਗਿਆਨ ਦੁਆਰਾ ਉਹਨਾਂ ਗੁਰਮੁਖਾਂ ਦੀ ਅਵਸਥਾ ਉੱਚੀ ਹੋ ਜਾਂਦੀ ਹੈ। ਭਾਵੇਂ ਕਾਲ ਰੂਪ ਹਨੇਰੀ ਵੀ ਵਗਦੀ ਰਹੇ, ਇਸ ਪ੍ਰਕਾਰ ਤ੍ਰਿਸ਼ਨਾ ਆਸਾ ਰੂਪੀ ਭਾਵੇਂ ਬੜੀ ਜ਼ੋਰ ਦੇ ਨਾਲ ਹਵਾ ਵੀ ਵਗਦੀ ਹੋਵੇ, ਭਾਵੇਂ ਵਿਕਾਰਾਂ ਰੂਪੀ ਹੜ੍ਹ ਦਾ ਪਾਣੀ ਵੀ ਆ ਜਾਵੇ, ਪਰ ਸੁਮੇਰ ਪਰਬਤ ਦੀ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜੀਵਨ ਜਿਹੜਾ ਹੈ ਅਚਲ ਹੋ ਜਾਂਦਾ ਹੈ। ਜਿਵੇਂ ਸੁਮੇਰ ਪਰਬਤ ਨੂੰ ਹਵਾ ਹਿਲਾ ਨਹੀਂ ਸਕਦੀ, ਪਾਣੀ ਰੋੜ ਨਹੀਂ ਸਕਦਾ, ਤਿਵੇਂ ਉਹਨਾਂ ਗੁਰਮੁਖਾਂ ਦਾ ਜੀਵਨ ਹੋ ਜਾਂਦਾ ਹੈ। ਜਿਤਨੇ ਮਰਜ਼ੀ ਵਿਖਾਰਾ ਰੂਪੀ ਝੱਖੜ ਝੁੱਲਦੇ ਰਹਿਣ, ਪਰ ਉਹ ਗੁਰਮੁਖਾਂ ਦੀ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਤਨਕ ਮਾਤਰ ਜਿੰਨਾ ਵੀ ਉਹਨਾਂ ਦੇ ਜੀਵਨ 'ਤੇ ਕੋਈ ਅਸਰ ਨਹੀਂ ਪੈਂਦਾ ਜਗਤ ਦੇ ਵਿਕਾਰਾਂ ਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਖੰਡੀਆਂ ਦੇ ਪ੍ਰਥਾਏ ਉਚਾਰਨ ਕੀਤਾ ਸੀਗਾ। ਫਿਰ ਨਾਲ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਜੋ ਕੁਝ ਜਗਤ ਅੰਦਰ ਹੈ ਇਹ ਸਭ ਕੁਝ ਕਲਪਿਤ ਕੀਤਾ ਹੋਇਆ ਹੈ। ਜੋ ਕੁਝ ਵੀ ਨਜ਼ਰ ਆ ਰਿਹਾ ਹੈ
ਵਾਸਤਵ ਦੇ ਵਿੱਚ ਜੋ ਕੁਝ ਵੀ ਸੰਸਾਰ ਦੇ ਅੰਦਰ ਲੀਲਾ ਹੋ ਰਹੀ ਹੈ, ਸਭ ਪਰਮੇਸ਼ਰ ਆਪ ਹੀ ਕਰਦੇ ਪਏ ਹੋ। कहूँ बेन के बजैया, कहूँ धेन के चरैया, कहूँ लाखन लवैया, कहूँ सुंदर कुमार हो। दशमेश पिता महाराज सच्चे पातशाह जी ने वचन उचारे है, हे परमात्मा, जगत के अज्ञात जीव जानते हैं कि संसार के अंदर कोई किसी प्रकार की लीला कर रहा है, कोई किसी प्रकार की, पर महाराज जिन्हों के हृदय अंदर आप जी ने ज्ञान का प्रकाश कर दिता है, उन्होंने केवल ब्रह्म का स्वरूप ही नज़र आता है। प्रकाश तो बिना उन्होंने कुछ नज़र आउंदा ही नहीं है। ऐसी महाराज सच्चे पातशाह जी ने ज्ञान खंडियां की अवस्था कथन की सीगी। और अगली पौड़ी के अंदर महाराज सच्चे पातशाह पंजवीं भूमिका विच ते साध संगत जी जो गुरसिख की महाराज सच्चे पातशाह अवस्था कथन कर रहे हैं, जिहड़ी ज्ञान खंडी अवस्था वो सेवक की अवस्था महाराज सच्चे पातशाह जी ने कथन की सी। हुण अगे सिख की महाराज जी अवस्था कथन करते हैं, जिसनों ये असंग संगत भूमिका आखिया जाता है। जिवें पिछे असीं विचारते आ रहे हैं, शुभ इच्छा शुभ विचारना, फिर इस प्रकार तनु मानसा और साध संगत जी सत्वा पत, ये पिछे से विचारां करते आ रहे हैं। जितनियां भी महाराज सच्चे पातशाह भूमिका कथन करते सन, इवें ही असम संगत महाराज सच्चे पातशाह भूमिका कथन कर लगे, जो पंजवीं भूमिका है। फिर छेवीं, फिर ये अगे सतवीं जिहड़ी तुरिया पद की भूमिका है। सतगुरु जी ने जिवें सचखंडी की अवस्था गरीबनवाज सतगुरु जी ने कथन करनी है, तिवें तिवें अगे महाराज सच्चे पातशाह जी की पावन बाणी की विचार आवेगी। हुण जिवें महाराज सच्चे पातशाह सिख की अवस्था कथन कर रहे हैं पंजवीं भूमिका द्वारा, प्यार दे नाल सरवण करिए। गरीबनवाज महाराज सच्चे पातशाह जी नूं सीस झुकावो, मन एकाग्र करने की उच्चारण करो जी। सरबत संगत असीस बख्शिश करो जी। करो रसना पवित्र। सतनाम श्री वाहेगुरु साहिब। सतनाम श्री वाहेगुरु साहिब जी। सतनाम श्री वाहेगुरु साहिब जी। ज्ञान खंड मह ज्ञान प्रचंड। जगत गुरु नानक देव साहिब महाराज सच्चे पातशाह जपजी साहिब की 36वीं पौड़ी की प्रारंभता विच फरमाउंदे हैं। ये पहली जो दो पंक्तियां सतगुरां ने उच्चारण कीतियां भी ज्ञान खंडिया दे परथाए हैं। ये पिछले जो 35वीं पौड़ी उच्चारण कीती उन्हां दे नाल इन्हां दो पंक्तियां दे अर्थ मिलते हैं। जो ज्ञान खंडी की अवस्था महाराज सच्चे पातशाह जी ने कथन की है। ज्ञान खंड मह ज्ञान प्रचंड तिथै नाद विनोद कोट आनंद। ये जो दो पंक्तियां हैं, इन्हां विच महाराज सच्चे पातशाह जी ने ज्ञान खंडियां की अवस्था को कथन किया है। फिर अगे सरम खंड जो सतगुरु जी ने उच्चारण करना है, महाराज सच्चे पातशाह हजूर बख्शिश करते हैं। ज्ञान खंड मह ज्ञान प्रचंड। हे सिद्धो, जदों गुरमुख प्यारा कोई गुरसिख भावना वाला ज्ञान अवस्था को प्राप्त हो जाता है ना, ज्ञान खंडी बन जाता है, फिर हृदय अंदर ऐसा ज्ञान का प्रकाश हो जाता है। ज्ञान खंड में है ज्ञान प्रचंड। प्रचंड कहते ने तिखे ज्ञान। जिस ज्ञान के अगे कोई दुनिया का झूठा ज्ञान कदे टिक नहीं सकता। भावें जितने मर्जी संसार के अंदर कोई भेख धारण करके जगत के मिथे हुए ज्ञान को कथन करने का यत्न भी करता रहे, पर उन्होंने गुरमुखों की अवस्था को कदाचित भी कोई डुलाईमान नहीं कर सकता, जिन्हों के हृदय अंदर सतगुरु जी की बख्शिश द्वारा परमेश्वर का प्रचंड ज्ञान प्राप्त हो जाता है। ज्ञान खंड में है ज्ञान प्रचंड, पर विशेष करके जिहड़ा चंडन वाला महाराज सच्चे पातशाह जी का ज्ञान है, ऐसा ज्ञान खंडियां गुरमुखां नूं प्राप्त होया है। तिथै नाद विनोद कोड़ आनंद। सिद्धां ने
ਫੇਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹੇ ਸੱਚੇ ਪਾਤਸ਼ਾਹ ਮਹਾਰਾਜ, ਜਦੋਂ ਐਸਾ ਗਿਆਨ ਖੰਡ ਪ੍ਰਾਪਤ ਹੁੰਦਾ ਉੱਥੇ ਆਨੰਦ ਕਿਹੋ ਜਿਹਾ ਮਿਲਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਕੇ ਦੱਸੋ। ਤੇ ਸਤਿਗੁਰੂ ਜੀ ਕਹਿੰਦੇ, ਤਿੱਥੈ ਨਾਦ ਵਿਨੋਦ ਕੋਟ ਆਨੰਦ। ਨਾਦ ਕਹਿੰਦੇ ਨੇ ਸਾਧ ਸੰਗਤ ਜੀ ਆਵਾਜ਼ ਨੂੰ। ਉਹ ਜੋ ਕੁਝ ਵੀ ਸੁਣਦੇ ਆ ਨਾ, ਪਰਮੇਸ਼ਰ ਦਾ ਨਾਮ ਹੀ ਧੁਨੀ ਸੁਣਦੇ ਆ। ਜੇ ਤਾਂ ਸੁਣਨਾ ਤੇ ਤਾਂ ਨਾਮ, ਜੇ ਤਾਂ ਵੇਖਣ ਤੇ ਤਾਂ ਧਿਆਨ। ਪਰਮੇਸ਼ਰ ਦੇ ਨਾਮ ਦੀ ਧੁਨੀ ਦਾ ਹੀ ਉਹ ਧਿਆਨ ਧਾਰਨ ਕਰਦੇ ਆ, ਵਾਹਿਗੁਰੂ ਜੀ ਦੇ ਸਰੂਪ ਦਾ ਹੀ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨਾਦ ਕਹਿੰਦੇ ਨੇ ਸ਼ਰਮਣਾਨੰਦ ਆਨੰਦ ਨੂੰ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਹੋ ਜਾਂਦੀ, ਤਿੱਥੈ ਨਾਦ। ਜਿਵੇਂ ਕੋਈ ਸ਼ਰਵਣ ਕਰੇ ਐਸਾ ਆਨੰਦ ਪ੍ਰਾਪਤ ਹੋਵੇ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਨੋਦ। ਵਿਨੋਦ ਕਹਿੰਦੇ ਨੇ ਸਾਧ ਸੰਗਤ ਜੀ ਦਰਸ਼ਨਾਨੰਦ ਨੂੰ। ਪ੍ਰਤੱਖ ਜਿਵੇਂ ਦਰਸ਼ਨ ਹੋ ਜਾਣੇ ਤੇ ਕਿਤਨਾ ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਕੋਟ ਆਨੰਦ। ਕੋਟ ਨਾਮ ਹੈ ਕਰੋੜਾਂ ਦਾ। ਕਰੋੜਾਂ ਹੀ ਕਹਿੰਦੇ ਜਿਵੇਂ ਸੰਸਾਰ ਦੇ ਅੰਦਰ ਜਿਵੇਂ ਕੋਈ ਵਿਸ਼ੇ ਸੰਸਾਰ ਦੇ ਵਿਸ਼ਿਆਂ ਨੂੰ ਭੋਗਦਾ ਹੈ, ਵਿਕਾਰੀ ਬੰਦੇ ਨੂੰ ਸੰਸਾਰ ਦੇ ਅੰਦਰ ਕਹਿੰਦਾ ਕਿ ਵਿਸ਼ੇ ਸੰਸਾਰ ਦੇ ਮੰਦ ਕਰਮ ਕਰਕੇ ਬਹੁਤ ਮੈਨੂੰ ਆਨੰਦ ਪ੍ਰਾਪਤ ਹੋਇਆ। ਪਰ ਇਹ ਤਾਂ ਇਵੇਂ ਜਿਵੇਂ ਸੁਮੇਰ ਪਰਬਤ ਦੇ ਕੋਲ ਰੱਤੀ ਹੋਵੇ, ਛੋਟੇ ਜਿਹੇ ਆਕਾਰ ਦੀ ਰੱਤੀ ਰੱਖੀ ਹੋਵੇ ਨਾ ਸੁਮੇਰ ਪਰਬਤ ਦੇ ਕੋਲ, ਤੇ ਉਹਦੀ ਬਰਾਬਰਤਾ ਨਹੀਂ ਕਰ ਸਕਦੀ। ਕਿੱਥੇ ਰੱਤੀ ਹੈ ਤੇ ਕਿੱਥੇ ਸੁਮੇਰ ਪਰਬਤ ਹੈ। ਪਰ ਕੋਟ ਆਨੰਦ, ਕਰੋੜਾਂ ਹੀ ਗੁਣਾ ਵਾਲਾ ਜੋ ਗੁਰਮੁਖਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਅਧਿਆਸਨ ਜੀਵਨ ਦੇ ਵਿੱਚ ਕਮਾਈ ਕਰਨੇ ਕਰਕੇ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ। ਫਿਰ ਇਹ ਪੰਕਤੀ ਪੜ੍ਹਦੇ ਹੋ ਜੀ। ਤਿੱਥੈ ਨਾਦ ਵਿਨੋਦ ਕੋਟ ਆਨੰਦ। ਸਾਧ ਸੰਗਤ ਜੀ ਐਸੀ ਗੁਰਮੁਖਾਂ ਦੀ ਅਵਸਥਾ ਵਿੱਚ ਕਿਤਨਾ ਆਨੰਦ ਪ੍ਰਾਪਤ ਹੁੰਦਾ ਹੈ। ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ ਹੋਵੇ, ਉਹ ਮਾਂ ਪਿਓ ਮਾਤਾ ਪਿਤਾ ਭਾਲਦੇ ਹੋਣ, ਜੇਕਰ ਕੋਈ ਕਹੇ ਨਾ ਕਿ ਫਲਾਣੇ ਥਾਂ ਤੇ ਤੁਹਾਡਾ ਬੱਚਾ ਦੇਖਿਆ ਹੈ, ਤਾਂ ਸੁਣ ਕੇ ਉਹਨਾਂ ਨੂੰ ਬੜਾ ਆਨੰਦ ਮਿਲਦਾ। ਇਹਨੂੰ ਸ਼ਰਮਣਾਨੰਦ ਕਿਹਾ ਜਾਂਦਾ। ਫਿਰ ਜਦੋਂ ਜਾ ਕੇ ਉੱਥੇ ਥਾਂ ਤੇ ਪਹੁੰਚ ਜਾਂਦੇ ਆ, ਆਪਣੇ ਬੱਚੇ ਨੂੰ ਆਪਣੇ ਪੁੱਤਰ ਨੂੰ ਦੇਖ ਲੈਂਦੇ ਆ। ਜਦੋਂ ਦੇਖਦੇ ਆ ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਆਨੰਦ ਮਿਲਦਾ। ਇਹਨੂੰ ਦਰਸ਼ਨਾਨੰਦ ਕਿਹਾ ਜਾਂਦਾ। ਤੇ ਜਦੋਂ ਉਹ ਪੁੱਤਰ ਦੀ ਬੱਚੇ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਧ ਸੰਗਤ ਜੀ ਨੂੰ ਕੋਟ ਆਨੰਦ ਕਰੋੜਾਂ ਗੁਣਾ ਵਾਲਾ ਆਨੰਦ ਕਿਹਾ ਜਾਂਦਾ ਹੈ। ਇਸ ਪ੍ਰਕਾਰ ਇਹ ਗੁਰਮੁਖਾਂ ਦੀਆਂ ਵੱਖੋ ਵੱਖਰੀਆਂ ਅਵਸਥਾਵਾਂ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਤਿੱਥੈ ਨਾਦ ਵਿਨੋਦ ਕੋਟ ਆਨੰਦ। ਐਸਾ ਕਹਿੰਦੇ ਕਰੋੜਾਂ ਗੁਣਾ ਵਾਲਾ ਗੁਰਮੁਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸਰਮ ਖੰਡ ਕੀ ਬਾਣੀ ਰੂਪਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਸਰਮ ਖੰਡੀਆਂ ਦੀ ਅਵਸਥਾ ਕਥਨ ਕਰਨ ਲੱਗੇ ਹੈ। ਸ਼ਰਮ ਨਾਮ ਹੈ ਲੱਜਿਆ ਦਾ, ਸ਼ਰਮ ਨਾਮ ਹੈ ਗਿਆਨ ਦਾ, ਤੇ ਸ਼ਰਮ ਨਾਮ ਹੈ ਸੁਖ ਦਾ। ਸੰਸਕ੍ਰਿਤ ਵਿੱਚ ਸੁਖ ਨੂੰ ਸ਼ਰਮ ਆਖਿਆ ਜਾਂਦਾ ਹੈ। ਇਹ ਤਿੰਨ ਸਾਧ ਸੰਗਤ ਜੀ ਇਹਦੇ ਅਰਥ ਬਣਦੇ। ਸ਼ਰਮ ਦੇ ਸੁਖ, ਗਿਆਨ ਅਤੇ ਸਾਧ ਸੰਗਤ ਜੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਲੱਜਿਆ ਰੱਖਣੀ ਹੈ। ਪਹਿਲਾ ਅਰਥ ਇਹਦਾ ਲੱਜਿਆ ਦੇ ਵਿੱਚ ਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਜਿਹੜੇ ਸ਼ਰਮਖੰਡੀ ਹੁੰਦੇ ਆ ਨਾ, ਉਹ ਫਿਰ ਸਦਾ ਹੀ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਉਹਨਾਂ ਦੇ ਮਨ ਵਿੱਚ ਲੱਜਾ ਹੁੰਦੀ ਹੈ, ਅਸੀਂ ਉੱਚ ਕੁਲ ਦੇ ਵੀ ਜਨਮੇ ਹੋਏ ਹਾਂ, ਜੇਕਰ ਕੋਈ ਮਾੜਾ ਕਰਮ ਕਰਾਂਗੇ, ਕੋਈ ਕਰਮ ਕਰ ਦਿੱਤਾ ਤੇ ਸਾਡੀ ਕੁਲ ਨੂੰ ਕਲੰਕ ਲੱਗ ਜਾਵੇਗਾ। ਇਸ ਪ੍ਰਕਾਰ ਇਹ ਜਿਹੜੇ ਸ਼ਰਮਖੰਡੀ ਹੁੰਦੇ ਆ ਨਾ, ਲੱਜਿਆ ਰੱਖਣ ਵਾਲੇ, ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਮ ਹੁੰਦੀ ਹੈ, ਉਹ ਫਿਰ ਸਾਧ ਸੰਗਤ ਜੀ ਕਦੇ ਬੁਰਾ ਕਰਮ ਨਹੀਂ ਕਰਦੇ। ਚਲੋ ਪੂਰਬਲਾ ਕੋਈ ਜੀਵ ਦਾ ਕਰਮ ਹੋਵੇ ਅੱਗੇ ਆ ਜਾਵੇ ਉਹ ਗੱਲ ਵੱਖਰੀ, ਪਰ ਜਾਣ ਬੁੱਝ ਕਰਕੇ ਸ਼ਰਮਖੰਡੀ ਜਿਹੜੇ ਅਵਸਥਾ ਵਾਲੇ ਆ ਨਾ, ਉਹ ਕਦਾਚਿਤ ਵੀ ਭੁੱਲ ਕੇ ਬੁਰਾ ਕਰਮ ਨਹੀਂ ਕਰਦੇ। ਕਈ ਵਾਰ ਜਾਣ ਬੁੱਝ ਕੇ ਆਪਾਂ ਬੁਰਾ ਕਰਮ ਕਰਦੇ, ਬੁਰਾ ਸੋਚਣ ਲੱਗ ਪੈਂਦੇ ਆ, ਕਦੇ ਭੈੜਾ ਕੋਈ ਕਰਮ ਕਰਨ ਦਾ ਹੀ ਅਸੀਂ ਚਿਤਵਦੇ ਰਹਿੰਦੇ ਆ। ਪਰ ਸ਼ਰਮਖੰਡੀਆਂ ਦੀ ਅਵਸਥਾ ਅਜਿਹੀ ਨਹੀਂ। ਹਜੂਰ ਕਹਿੰਦੇ ਸ਼ਰਮਖੰਡ ਕੀ, ਜਿਹੜੇ ਲੱਜਿਆ ਰੱਖਣ ਵਾਲੇ ਹੈ, ਉਹ ਫਿਰ ਅਕਾਲ ਪੁਰਖ ਪਰਮੇਸ਼ਰ ਦੀ ਵੀ ਉਹਨਾਂ ਨੂੰ ਲੱਜਾ ਹੁੰਦੀ ਹੈ ਕਿ ਧਰਮ ਰਾਜੇ ਦੇ ਦਰ ਤੇ ਜਾ ਕੇ ਕਿਹੜੇ ਮੂੰਹ ਦੇ ਨਾਲ ਜਾਣਾ ਜੇ ਕੋਈ ਕਰਮ ਕੀਤਾ ਤਾਂ। ਜੇ ਬੁਰਾ ਕਰਮ ਕੀਤਾ
ਬਿਨਾਂ ਕਾਰਨ ਤੋਂ ਹੀ ਕਿਸੇ ਦਾ ਬੁਰਾ ਸੋਚਿਆ, ਐਵੇਂ ਝੂਠਾ ਹੀ ਸੰਸਾਰ ਦੇ ਅੰਦਰ ਕਿਸੇ ਦੀ ਨਿੰਦਿਆ ਹੀ ਕਰਦੇ ਰਹੇ, ਇਹ ਵੀ ਤਾਂ ਬੁਰੇ ਕਰਮ ਹੀ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ, ਐਸੀ ਸਰਮ ਖੰਡੀਆਂ ਦੀ ਅਵਸਥਾ ਹੈ, ਉਹ ਫਿਰ ਇਹਨਾਂ ਨੇਤਰਾਂ ਦੇ ਨਾਲ ਪਰਾਏ ਰੂਪਾਂ ਨੂੰ ਨਹੀਂ ਤੱਕਦੇ। ਭਾਈ ਗੁਰਦਾਸ ਸਾਹਿਬ ਜੀ ਦੀ ਬਚਨਾਂ ਅਨੁਸਾਰ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਸਿੱਖ ਦੀ ਅਵਸਥਾ ਹੈ। ਜੋ ਸਰਮਖੰਡ ਦੇ ਵਿੱਚ ਪ੍ਰਵੇਸ਼ ਹੋਇਆ ਹੈ, ਉਹਦੇ ਮਨ ਵਿੱਚ ਲੱਜਾ ਹੁੰਦੀ ਹੈ ਕਿ ਜਿਸ ਗੁਰੂ ਦਾ ਮੈਂ ਸਿੱਖ ਹਾਂ, ਜੇਕਰ ਮੇਰੇ ਤੋਂ ਕੋਈ ਕਰਮ ਹੋ ਗਿਆ ਤੇ ਮੇਰੇ ਗੁਰੂ ਨੂੰ ਲੱਜਾ ਹੋਵੇਗੀ। ਇਸ ਪ੍ਰਕਾਰ ਜਗਤ ਦੇ ਲੋਕ ਆਖਣਗੇ ਕਿ ਸਿੱਖ ਸੀਗਾ, ਗੁਰੂ ਦਾ ਸਿੱਖ ਸੀਗਾ, ਇਸ ਨੇ ਭੈੜਾ ਕੋ ਕਰਮ ਕੀਤਾ ਹੈ। ਇਹ ਸਰਮਖੰਡੀਆਂ ਦੀ ਅਵਸਥਾ ਹੈ। ਫਿਰ ਮਨ ਵਿੱਚ ਲੱਜਾ ਧਾਰਨ ਕਰਕੇ ਰੱਖਦਾ ਤੇ ਬੜਾ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਦਾ ਹੈ। ਕਦਮ ਕਦਮ ਵਿਚਾਰ ਕੇ ਕਿਤੇ ਮੇਰੇ ਤੋਂ ਕੋਈ ਭੁੱਲ ਨਾ ਹੋ ਜਾਵੇ, ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ। ਜੇਕਰ ਮੇਰੇ ਤੋਂ ਕੋਈ ਕੁਤਾਹੀ ਹੋ ਗਈ ਤੇ ਮੇਰੇ ਗੁਰੂ ਨੂੰ ਜਗਤ ਦੇ ਲੋਕ ਗੱਲਾਂ ਕਰਨਗੇ। ਐਸਾ ਮਨ ਵਿੱਚ ਲੱਜਾ ਰੱਖਣ ਵਾਲੇ ਜਿਹੜੇ ਹੈ, ਉਹਨਾਂ ਨੂੰ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਦੇ ਸਿੱਖਾਂ ਦੀ ਐਸੀ ਅਵਸਥਾ ਸਰਮਖੰਡੀਆਂ ਵਾਲੀ ਅਵਸਥਾ ਹੈ। ਸਰਮਖੰਡ ਕੀ ਬਾਣੀ ਰੂਪ, ਤੇ ਉਹਨਾਂ ਦੀ ਬਾਣੀ ਜਿਹੜੇ ਵਚਨ ਹੈ, ਕਿੰਨਾ ਉਹਨਾਂ ਦੇ ਵਿੱਚ ਬਲ ਹੁੰਦਾ ਹੈ। ਉਹ ਕਹਿੰਦੇ ਪਰਮੇਸ਼ਰ ਦਾ ਸਰੂਪ ਹੀ ਬਣਾਉਣ ਵਾਲੇ ਉਹਨਾਂ ਦੇ ਵਚਨ ਹੁੰਦੇ ਆ। ਰੂਪ ਸੰਸਾਰ ਦੇ ਜਿਤਨੇ ਵੀ ਰੂਪ ਰੇਖਾਵਾਂ ਰੰਗ ਹੈ, ਇਹ ਸਭ ਉਹਨਾਂ ਗੁਰਮੁਖਾਂ ਦੇ ਮਿਟ ਜਾਂਦੇ ਹੈ। ਕੇਵਲ ਇੱਕ ਪਰਮਾਤਮਾ ਦਾ ਸਰੂਪ ਪ੍ਰਕਾਸ਼ ਰੂਪ ਹੀ ਨਜ਼ਰ ਆਉਂਦਾ ਹੈ। ਐਸੀ ਸਰਮ